ਮੈਨੂੰ ਯਾਦ ਆ ਰਮਨ ਜੀ, ਜਦੋਂ ਫਰੈਜ਼ਨੋ 'ਚ ਤੁਸੀਂ ਟਰੱਕਿੰਗ ਸ਼ੋਅ ਇੱਥੇ ਜਦੋਂ ਕਰਵਾਇਆ ਸੀ, ਉੱਥੇ ਇੱਕ ਸਰਜੈਂਟ ਚੌਹਾਨ ਮਿਲੇ ਸੀ ਇੱਥੇ ਫਰੈਜ਼ਨੋ ਹਾਂਜੀ ਪੁਲਿਸ ਡਿਪਾਰਟਮੈਂਟ ਦੇ। ਹਾਂਜੀ ਮੈਨੂੰ ਹਾਂਜੀ ਲੱਗਦਾ ਅਜੇ ਵੀ ਉੱਥੇ ਨਾਲ ਹੀ ਉਹਨਾਂ ਦੇ। ਉਹਨਾਂ ਨੇ ਉਦੋਂ ਸਭ ਤੋਂ ਪਹਿਲਾਂ ਇਹ ਇਸ਼ੂ ਜਿਹੜਾ ਉਹ ਰੇਜ਼ ਕੀਤਾ ਸੀ। ਉਦੋਂ ਕਹਿੰਦੇ ਸੀਗੇ ਵੀ ਇੱਥੇ ਜਿਹੜੇ ਕੁੜੀਆਂ ਆ ਉਹਨਾਂ ਦੇ ਮਗਰ ਕਿਸ ਤਰੀਕੇ ਦੇ ਨਾਲ ਉਹ ਜਾਂਦੇ ਨੇ, ਸਟਾਕ ਕਰਦੇ ਨੇ, ਜਿੱਦਾਂ ਮਤਲਬ ਉਹਨਾਂ ਨੇ ਕਰਨਾ ਹੁੰਦਾ ਸੀਗਾ ਜੋ ਆਪਾਂ ਇੰਡੀਆ 'ਚ ਦੇਖਦੇ ਸੀਗੇ ਹਰਜੋਤ ਜੀ, ਵੀ ਉਸ ਤਰੀਕੇ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਸੀਗੇ। ਤੇ ਰਮਨ ਜੀ ਨੇ ਹੁਣ ਜਿਹੜੀ ਇੱਕ ਨਵਾਂ ਇਸ਼ੂ ਜਿਹੜਾ ਇਸ ਦੇ ਵਿੱਚ ਦੱਸਿਆ, ਬੜੀ ਮੰਦਭਾਗੀ ਗੱਲ ਆ। ਇਹ ਇੱਕ ਇੱਕ ਹਿਸਾਬ ਦੇ ਨਾਲ ਆਪਣੇ ਅਕਲ ਦਾ ਜਨਾਜ਼ਾ ਕੱਢਣ ਵਾਲੀ ਗੱਲ ਹੀ ਆ। ਹਰਜੋਤ ਜੀ, ਦਮਨ ਜੀ, ਵੀ ਇਹ ਕੁਛ ਜਿਹੜਾ ਉਹ ਕਰ ਰਹੇ ਆ। ਪਹਿਲੋਂ ਤੁਸੀਂ ਇੱਥੇ ਸਕੂਲਾਂ ਕਾਲਜਾਂ ਦੀਆਂ ਕੁੜੀਆਂ ਦੇ ਮਗਰ ਇੱਦਾਂ ਗੇੜੀਆਂ ਮਾਰਦੇ ਸੀਗੇ, ਘੁੰਮਦੇ ਸੀਗੇ, ਵੀ ਜਿੱਦਾਂ ਤੁਸੀਂ ਇਹਨੂੰ ਉਹੀ ਚੀਜ਼ ਸਮਝ ਰੱਖੀ ਆ, ਵੀ ਉੱਥੇ ਘੁੰਮਦੇ ਫਿਰਦੇ ਆ ਵੀ। ਤੇ ਉਹੀ ਚੀਜ਼ ਤੁਸੀਂ ਹੁਣ ਟਰੱਕਾਂ ਵਾਲਿਆਂ ਦੇ ਪਿੱਛੇ ਆ ਕੇ ਜਿਹੜੀਆਂ ਕੁੜੀਆਂ ਜਿਹੜੀਆਂ ਉਹ ਚਲਾ ਰਹੀਆਂ, ਵੀ ਉਹਨਾਂ ਨੂੰ ਏਦਾਂ ਤੰਗ ਪਰੇਸ਼ਾਨ ਕਰਨਾ। ਤਾਂ ਹੀ ਤਾਂ ਮਤਲਬ ਫਿਰ ਕੋਈ ਆਉਂਦਾ ਨਹੀਂ ਉਹਦੇ ਵਿੱਚ। ਫਿਰ ਰੌਲਾ ਪਾਉਂਦੇ ਰਹਿੰਦੇ ਜੀ, ਵੂਮਨਸ ਬਹੁਤ ਘੱਟ ਨੇ ਟਰੱਕਿੰਗ ਦੇ ਵਿੱਚ। ਕਿੱਥੋਂ ਆਉਣਗੀਆਂ ਜਦੋਂ ਤੁਸੀਂ ਏਦਾਂ ਦੀਆਂ ਕਰਤੂਤਾਂ ਕਰੋਗੇ ਤਾਂ। ਰਾਜਕਿਰਨ, ਇੱਥੋਂ ਤੱਕ ਵੀ ਉਹਦੇ ਵੱਲੋਂ, ਕੁੜੀ ਵੱਲੋਂ ਦੱਸਿਆ ਗਿਆ ਕਿ ਇੱਥੋਂ ਤੱਕ ਵੀ ਦੱਸਿਆ ਗਿਆ ਕਿ ਉਹ ਆਪਣੇ ਇੱਕ ਬੇਕਰਸਫੀਲਡ ਦੇ ਸਕੂਲ ਦੇ ਵਿੱਚ ਆਪਣਾ ਲਾਇਸੈਂਸ ਲੈਣ ਗਈ, ਪਰ ਉੱਥੇ ਦੂਬਰ ਹੋ ਗਿਆ ਲਾਇਸੈਂਸ ਲੈਣਾ। ਲਾਸਟਲੀ ਉਹਨੇ ਜਾ ਕੇ ਇੱਕ ਰਸ਼ੀਅਨ ਸਕੂਲ ਦੇ ਕੋਲੋਂ ਜਾ ਕੇ ਲਾਇਸੈਂਸ ਲਿਆ। ਇਹੀ ਕਾਰਨ ਕਰਕੇ, ਇਹੀ ਕਾਰਨ ਕਰਕੇ ਵੀ ਉਹਨੂੰ ਟੀਜ਼ ਕੀਤਾ ਜਾ ਰਿਹਾ ਸੀ, ਹਾਂ, ਟੀਜ਼ਿੰਗ। ਉਹ ਮਤਲਬ ਕਿ ਕਾਂਸਟੈਂਟ ਜਿਹੜੀ ਦੇਖੀ ਜਾਣਾ, ਸਟੇਅਰ ਕਰਨਾ, ਟਾਂਚ ਕੱਸਣੀ, ਮਤਲਬ ਲਾਨਤ ਆ ਯਾਰ ਸਾਰੀ। ਮਤਲਬ ਮੈਂ ਕਹਿੰਦਾ ਹੱਦ ਹੋ ਗਈ ਆ, ਮਤਲਬ ਹੱਦ ਨਾਲੋਂ ਵੱਧ ਹੋ ਗਈ ਆ। ਇਹਦਾ ਐਡੀ ਸ਼ਰਮ ਵਾਲੀ ਗੱਲ। ਮੈਂ ਪਰਸੋਂ ਹੀ ਮੇਰੇ ਨਾਲ ਉਹਨੇ ਗੱਲ ਕੀਤੀ ਆਫਿਸ ਦੇ ਵਿੱਚ, ਤੇ ਮੈਂ ਉਹਨੂੰ ਕਿਹਾ ਕਿ ਅਸੀਂ ਡੈਫੀਨੇਟਲੀ ਇਹਦਾ ਮੁੱਦਾ ਚੁੱਕਾਂਗੇ। ਔਰ ਮੈਂ ਜਿਹੜੇ ਪ੍ਰੋਫੈਸ਼ਨਲ ਡਰਾਈਵਰਸ ਆ, ਜਿਹੜੇ ਸਾਡੇ ਸਿਆਣੇ ਬੰਦੇ ਬਾਹਰ ਕੰਮ ਕਰਦੇ ਆ, ਪਲੀਜ਼ ਜੇ ਏਦਾਂ ਦੀ ਕੋਈ ਹਰਕਤ ਦੇਖਦੇ ਆ ਨਾ, ਉਹਦਾ ਨੋਟ ਨੰਬਰ ਕਰੋ, ਪੁਲਿਸ ਨੂੰ ਰਿਪੋਰਟ ਕਰੋ, ਕੁਝ ਵੀ ਕਰੋ। ਉਹੋ ਜਿਹੇ ਬੰਦੇ ਸੜਕ ਤੋਂ ਥੱਲੇ ਉਤਰਨੇ ਚਾਹੀਦੇ, ਉਹੋ ਜਿਹੇ ਬੰਦੇ ਇਸ ਕੰਟਰੀ ਚੋਂ ਵੀ ਬਾਹਰ ਜਾਣੇ ਚਾਹੀਦੇ। ਸੋ ਇਹਨਾਂ ਨੂੰ ਪਤਾ ਨਹੀਂ ਵੀ ਸਟਾਕਿੰਗ ਦੇ ਲਾ ਕਿੰਨੇ ਸਟ੍ਰਿਕਟ ਆ, ਖਾਸ ਕਰਕੇ ਕੈਲੀਫੋਰਨੀਆ 'ਚ। ਮਿਸਡਿਮੀਨਰ ਆ ਪਹਿਲਾਂ, ਤੇ 1 ਸਾਲ ਦੀ ਸਜ਼ਾ ਤੇ $1000 ਫਾਈਨ ਆ। ਜੇ ਫੈਲਨੀ ਹੋ ਗਈ ਤੇ 5 ਸਾਲਾਂ ਦੀ ਸਜ਼ਾ ਤੇ 1000 ਫਾਈਨ ਆ। ਸੋ ਬਹੁਤੇ ਜਿਹੜੇ ਆ ਉਹ ਪੋਲੀਟੀਕਲ ਅਸਾਈਲਮ ਤੇ ਆ, ਬਹੁਤਿਆਂ ਕੋਲ ਗ੍ਰੀਨ ਕਾਰਡ ਹੈ ਨਹੀਂ, ਤੇ ਸਿੱਧੇ ਡਿਪੋਰਟ ਹੋਣਾ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਆਈਸ ਵਾਲੇ ਕਰਦੇ ਕੀ ਆ, ਉਹ ਤਾਂ ਪੁੱਛਦੇ ਮਗਰੋਂ ਆ ਤੇ ਚੱਕ ਕੇ ਪਹਿਲਾਂ ਚਾੜਦੇ ਆ। ਸੋ ਇਹ ਪੁੱਠੇ ਕੰਮ ਕਰਨੋਂ ਹਟ ਜਾਓ। ਇਹ ਬਹੁਤ ਮਾੜੀ ਗੱਲ ਆ ਪੰਜਾਬੀ ਕਮਿਊਨਿਟੀ ਦੇ ਲਈ, ਬਹੁਤ ਮਾੜੀ ਕਿਸੇ ਦੇ ਗੱਲ। ਲਈ ਵੀ ਵੈਸੇ ਹੀ ਨਹੀਂ। ਮਤਲਬ ਤੁਸੀਂ ਜਸਟ ਬਿਕੋਜ਼ ਤੁਸੀਂ ਅਮਰੀਕਾ 'ਚ ਆਏ ਤਾਂ ਮਤਲਬ ਇਹ ਥੋੜੀ ਵੀ ਤੁਸੀਂ ਇਹ ਗੰਦ ਪਾਈ ਜਾਣਾ ਤੁਸੀਂ। ਇਹ ਚੀਜ਼ ਠੀਕ ਨਹੀਂ ਆ। ਤੇ ਭਾਈ ਘਰਦਿਆਂ ਨੂੰ ਵੀ ਬੇਨਤੀ ਆ ਵੀ ਗਾਂ ਨਿਆਣੇ ਆਪਣਿਆਂ ਨੂੰ ਥੋੜ੍ਹੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਉਹ ਸਿਖਾਈਆਂ ਜਿਹੜੀਆਂ ਉਹ ਜਾਣ, ਜਿਹੜੇ ਵੀ ਆ ਰਹੇ ਨੇ, ਜਿੱਥੇ ਵੀ ਆ, ਜੋ ਵੀ ਆ, ਜੋ ਗਲਤ ਦੇਖਦੇ ਆ ਤੇ ਗਲਤ ਵੀ ਜਿਹੜਾ ਉਹ ਉਸ ਚੀਜ਼ ਦਾ ਜਿਹੜਾ ਉਹ ਜਾਇਜ਼ਾ ਲੈਣਾ ਚਾਹੀਦਾ।